वाह मेरे मालका, की रंग विखा देना है तू जिंदगी दे विच। वो बंदा जिन्हें सारी जिंदगी नक ते मक्खी नहीं बहन दिती, जिन्हें कदी किसी नूं ओए करके बोलन नहीं दिता, ते जिन्हें सारी जिंदगी अपनी मेहनत मजदूरी करके अपना घर चलाउंदा रहा, अपने मामलात सारे निभाउंदा रहा। अज उहदे ते इह वक्त आ गया कि वह दोवां लत्तां तो मजबूर हो गया। उत्तों जवान भैन दा मोढियां दे उत्ते भार मालका। सोहणिया रब्बा, तू ही करन वाला है ते तू ही करना है। मैं ते जेड़ा कुछ करदा सां अज मजबूर हो के ओह करन तो ही जांदा रहा। भैन मेरी ਉਹ ਵਿਚਾਰੀ ਫੈਕਟਰੀਆਂ 'ਚ ਕੰਮ ਕਰਨ ਦੇ ਧੱਕੇ ਖਾਣ ਦੇ, ਤੇ ਮੈਂ ਤੇ ਸਾਰੀ ਜ਼ਿੰਦਗੀ ਗੈਰਤ ਨਾਲ ਕੱਟੀ ਤੇ ਭੈਣਾਂ ਦੇ ਸਿਰ ਕੱਜੇ। ਅੱਜ ਮੇਰੀ ਖਾਤਰ ਮੇਰੀ ਭੈਣ ਨੂੰ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨਾ ਪੈਣ ਦਿਆ। ਮਾਲਕਾ, ਕੋਈ ਐਸਾ ਵਸੀਲਾ ਬਣਾ ਮੈਂ ਆਪਣੀ ਭੈਣ ਦੇ ਹੱਥ ਪੀਲੇ ਕਰਾਂ ਤੇ ਉਹ ਆਪਣੇ ਘਰ ਦੀ ਹੋ ਜਾਵੇ, ਤੇ ਮੈਂ ਤੇ ਜਿੱਦਾਂ ਵੀ ਆ ਫਿਰ ਘੱਟ ਹੀ ਲਾਉਂਗਾ। ਬੱਲੇ ਵੀ ਬੱਲੇ, ਮੰਗਲ ਵਾਲੇ ਦਿਨ ਦਾ ਇਹਨਾਂ ਨੂੰ ਕਾਮਿਆਂ ਨੂੰ ਆਖਿਆ ਸੀ ਤੇ ਅੱਜ ਜਿਵੇਂ ਰਾਤ ਨੂੰ ਹਲ ਫੇਰਨ ਦੇ ਸੀ। ਆ ਦਿਨ ਚੜਿਆ ਵਾ ਤੇ ਕੋਈ ਨਾ ਪਾਣੀ ਲਾਇਆ ਨਾ ਬੀ ਸੁੱਟਿਆ, ਇਹਨੂੰ ਹਲ ਫੇਰ ਗਏ ਤੇ ਹੁਣ 2 ਦਿਨ ਫੇਰ ਵਿਹਲੇ। ਜਿਹਨੂੰ ਕੰਮ ਕਹਿ ਦੀਦਾ 3 ਦਿਨ ਲੇਟ ਹੀ ਕਰਦਾ, ਪਤਾ ਨਹੀਂ ਕੀ ਤਕਲੀਫ ਆ ਇਹਨਾਂ ਨੂੰ। ਦਾਣੇ ਦੇ ਦੇ ਚੌਧਰੀ, ਚੌਲ ਦੇ ਦੇ ਸਾਨੂੰ, ਸਾਨੂੰ ਕੋਈ ਮਾਲ ਡੰਗਰ ਲੈ ਦੇ। ਫਰਮੈਸ਼ਾਂ ਨਹੀਂ ਮੁੱਕਦੀਆਂ ਤੇ ਕੰਮ ਇਹਨਾਂ ਦੇ ਜ਼ਿਹਨ 'ਚ ਮੁੱਕਿਆ ਪਿਆ ਵਾ। ਹਾਏ ਹਾਏ, ਮਿੱਠਾ ਹੁੰਦਾ ਸੀ ਸਹੀ। ਉਹਨੇ ਕਦੀ ਨਹੀਂ ਸੀ ਸੋਚਿਆ ਕਿ ਮੈਂ ਕੰਮ ਆਵਾਂ ਚੌਧਰੀ ਦਾ। ਉਹ ਹਰ ਕੰਮ ਨੂੰ ਆਪਣਾ ਸਮਝ ਕੇ ਅੰਜਾਮ ਦਿੰਦਾ ਸੀ। ਲੇਕਿਨ ਇਹ ਪਤਾ ਨਹੀਂ ਕਿੱਥੋਂ ਬਿੱਜਾਂ ਪੱਲੇ ਪੈ ਗਈਆਂ। ਮਿੱਠਾ ਹੀ ਸੀ। 3-4 ਵਾਰੀ ਬੰਦਿਆਂ ਦੇ ਹੱਥ ਉਹਦੇ ਘਰ ਪੈਸੇ ਭੇਜੇ ਆ ਤੇ ਮਿਲਣ ਨਹੀਂ ਜਾ ਹੋਇਆ। ਅੱਜ ਜ਼ਮੀਨਾਂ ਨੂੰ ਤੇ ਆਇਆ ਹੀ ਆ, ਮੈਂ ਕਹਿੰਦਾ ਲੱਗਦੇ ਹੱਥ ਮਿੱਠੇ ਨੂੰ ਵੀ ਮਿਲਦਾ ਹੀ ਜਾਵਾਂ। ਉਹ ਸਾਹਮਣੇ ਤੇ ਘਰ ਆ ਉਹਦਾ, ਨਾਲੇ ਉਹਨੂੰ ਪੁੱਛ ਲਵਾਂ ਕੋਈ ਟੈਨਸ਼ਨ ਟੁਨਸ਼ਨ ਤੇ ਨਹੀਂ। ਉਹ ਪੈਸੇ ਤੇ ਉਹਨੂੰ 1-2 ਵਾਰੀ ਭੇਜੇ ਆ, ਲੇਕਿਨ ਆਪ ਨਹੀਂ ਮੁਲਾਕਾਤ ਹੋ ਸਕੀ। ਓਏ ਜਵਾਨੀ 'ਚ ਵਿਚਾਰੇ ਦੀਆਂ ਲੱਤਾਂ ਨੂੰ ਫਾਲਜ ਹੋ ਗਿਆ। ਲੇਕਿਨ ਪਿਓ ਪੋਤੀ ਚੰਗੇ ਸਨ। ਉਹਦਾ ਪਿਓ ਵੀ ਬੜਾ ਮਿਹਨਤੀ ਆਦਮੀ ਸੀਗਾ। ਕਿਆ ਬਾਤ ਆ, ਕੰਮ ਥੱਕ ਜਾਂਦਾ ਲੇਕਿਨ ਉਹ ਨਹੀਂ ਸੀ ਥੱਕਦਾ ਹੁੰਦਾ। ਚੱਲ ਜਾ ਕੇ ਉਹਦਾ ਕੋਈ ਹਾਲ ਚਾਲ ਪੁੱਛ ਲਾ। ਇੱਥੇ ਹੀ ਹੋਣਾ ਵਾ ਉਹ ਵੀ। ਉਹ ਮਿੱਠਿਆ, ਉਹ ਮਿੱਠਿਆ। ਚੌਧਰੀ ਸਾਹਿਬ। ਉਹ ਬੱਲੇ ਬੱਲੇ ਬਈ, ਸਲਾਮ ਅਲੈਕੁਮ। ਵਾਲੇਕੁਮ ਸਲਾਮ ਚੌਧਰੀ ਸਾਹਿਬ, ਖੈਰਾਂ ਹੋਣ ਤੁਹਾਡੀਆਂ। ਉਹ ਹੋਰ ਫਿਰ ਕੀ ਹਾਲ ਆ ਮੁੰਡਿਆ? ਉਹ ਬੱਲੇ ਬੱਲੇ। ਓਏ ਹੋਏ, ਬੜਾ ਦੁੱਖ ਹੁੰਦਾ ਮਿੱਠਿਆ, ਬੜਾ ਦੁੱਖ ਹੁੰਦਾ ਵੇਖ ਕੇ। ਜਵਾਨੀ ਦੇ ਵਿੱਚ ਹੀ ਕੀ ਟੈਨਸ਼ਨ ਪੈ ਗਈ ਤੈਨੂੰ ਵੀ, ਹੈਂ? ਓਏ ਆ ਉਹ ਬੱਲੇ ਬੱਲੇ। ਕੀ ਦੱਸਾਂ, ਛੋਟੇ ਹੁੰਦੇ ਸੀ ਸੋਚਿਆ ਵੱਡੇ ਹੋਵਾਂਗੇ, ਕੰਮਕਾਰ ਕਰਾਂਗੇ, ਪਿਓ ਦਾ ਨਾਲ ਆਸਰਾ ਲਾਵਾਂਗੇ, ਭੈਣਾਂ ਦੀਆਂ ਸ਼ਾਦੀਆਂ ਕਰਾਂਗੇ ਤੇ ਫਿਰ ਆਪਣਾ ਵੀ ਘਰ ਵਸਾਵਾਂਗੇ। ਜਵਾਨੀ ਚੜ੍ਹੇ ਆ, ਭੈਣਾਂ ਵਿਆਹੀਆਂ ਕੋਈ 3 ਤੇ ਮਾਂ ਪਿਓ ਟੁਰ ਗਿਆ। ਅਗਲੀ ਭੈਣ ਵਿਆਹੁਣੀ ਸੀ ਇੱਕ, ਤੇ ਆ ਜਵਾਨੀ 'ਚ ਆਪਣੀਆਂ ਲੱਤਾਂ ਦਾ ਖਾਨਾ ਖਰਾਬ ਕਰਾ ਕੇ ਬਹਿ ਗਈਆਂ। ਤੇ ਸੋਚਦਾ ਚੌਧਰੀ ਸਾਹਿਬ ਕਿ ਕੀ ਬਣੂਗਾ ਮੇਰੀ ਆਉਣ ਵਾਲੀ ਜ਼ਿੰਦਗੀ ਦਾ। ਮੇਰੀ ਭੈਣ ਇੱਕੋ ਹੀ ਹੁਣ ਮੇਰਾ ਆਸਰਾ ਵਾ। ਕੰਮ ਕਰਦੀ ਆ ਫੈਕਟਰੀਆਂ ਦੇ ਵਿੱਚ। ਤੁਸੀਂ ਜਿਹੜੇ ਪੈਸੇ ਭੇਜੇ ਸੀ ਉਹਨਾਂ ਨਾਲ ਤੇ ਕੋਈ ਨਹੀਂ ਗੁਜ਼ਾਰਾ ਹੋਇਆ, ਤੇ ਮੈਂ ਭੈਣ ਦਾ ਸਿਰ ਤੋਂ ਭਾਰ ਲਾਉਂਦਾ ਆਪ ਵੀ ਭੈਣ ਦੇ ਸਿਰ ਤੇ ਭਾਰ ਬਣ ਗਿਆ। ਚੌਧਰੀ ਸਾਹਿਬ, ਆਪ ਵੀ ਭੈਣ ਦੇ ਸਿਰ ਤੇ ਭਾਰ ਬਣ ਗਿਆ। ਕਦੀ ਤਾਂ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਵਾਂ। ਇਸ ਅਜ਼ੀਅਤ ਦੀ ਜ਼ਿੰਦਗੀ ਨਾਲੋਂ ਮਰ ਜਾਣਾ ਬਿਹਤਰ। ਉਹ ਬਸ ਮਿੱਠਿਆ ਬਸ, ਉਹ ਦਿਲ ਛੋਟਾ ਨਹੀਂ ਕਰੀਦਾ। ਅਗਰ ਦਿਲ ਛੋਟਾ ਹੋਵੇ ਤੇ ਹਾਲਾਤ ਨਾਲ ਬੰਦਾ ਕਦੀ ਨਹੀਂ ਲੜ ਸਕਦਾ।
ਉਹ ਤੂੰ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਵਾ, ਬੱਬਰ ਸ਼ੇਰ ਬਣ ਗਏ। ਇਹ ਆ ਬਿਮਾਰੀ ਤੇ ਇੱਕ ਕੁਦਰਤੀ ਆਉਣ ਵਾਲੀ ਚੀਜ਼ ਆ, ਲੇਕਿਨ ਓਏ ਸ਼ੁਕਰ ਕਰ ਤੇਰੀਆਂ ਲੱਤਾਂ ਨੂੰ ਕੁਛ ਹੋਇਆ, ਫੇਰ ਵੀ ਤੂੰ ਸਿਰ ਤੇ ਸਲਾਮਤ ਤੇ ਆ ਆਪਣੀ ਭੈਣ ਦੇ। ਉਹ ਚੱਲ ਭਰਾ ਤੇ ਆ, ਉਹਦੇ ਘਰ ਤੇ ਆ ਨਾ, ਓਏ ਉਹਦੇ ਮਗਰੋਂ ਉਹਦੀ ਕੰਡ ਪਿੱਛੇ ਘਰ ਦੀ ਰਖਵਾਲੀ ਤੇ ਰੱਖ ਸਕਦਾ ਹੈ ਨਾ। ਉਹ ਕਿਤੇ ਆਉਣ ਜਾਣ ਵਾਲੇ ਨਾਲ ਗੱਲਬਾਤ ਦੁਆ ਸਲਾਮ ਤੇ ਕਰ ਸਕਦਾ ਹੈ ਨਾ। ਓਏ ਬਕਾਇਆ ਰਹਿ ਗਈ ਪੈਸੇ ਧੇਲੇ ਦੀ ਗੱਲ। ਉਹ ਮੈਨੂੰ ਇਹਨਾਂ ਨੇ ਸਹੀ ਤਰ੍ਹਾਂ ਦੱਸਿਆ ਹੀ ਨਹੀਂ ਕਾਮਿਆਂ ਨੇ। ਉਹਨੇ ਕਿਹਾ ਚੌਧਰੀ ਆ ਮਿੱਠੇ ਨੂੰ ਕੋਈ ਖਰਚਾ ਪਾਣੀ ਭੇਜ ਦੋ ਤੇ ਮੈਂ ਥੋੜੇ ਬਹੁਤੇ ਪੈਸੇ ਭੇਜ ਦੇਣੇ। ਉਹ ਮਿੱਠਿਆ ਤੂੰ ਸਾਡਾ ਕੰਮ ਹੀ ਨਹੀਂ, ਸਾਡਾ ਵੀਰ ਵੀ ਸੇ। ਉਹ ਤੇਰਾ ਅੱਬਾ ਜਿਹੜਾ ਸਾਡੇ ਅੱਬੇ ਦਾ ਕਾਮਾ ਸੀ, ਉਹ ਤੁਸੀਂ ਜੱਦੀ ਪੁਸ਼ਤੀ ਨੌਕਰ ਜੇ ਸਾਡੇ। ਉਹ ਲੇਕਿਨ ਅਸੀਂ ਤੁਹਾਨੂੰ ਕਦੀ ਨੌਕਰ ਨਹੀਂ ਸਮਝਿਆ, ਕਿਉਂਕਿ ਜਿਹੜੇ ਜੱਦੀ ਪੁਸ਼ਤੀ ਹੁੰਦੇ ਇਹ ਘਰ ਦੇ ਫਰਦ ਹੀ ਹੁੰਦੇ ਪੁੱਤਰ। ਤੇ ਗੱਲ ਰਹਿ ਗਈ ਪੈਸੇ ਧੇਲੇ ਦੀ। ਉਹ ਮੈਨੂੰ ਬੜਾ ਦੁੱਖ ਹੋਇਆ, ਉਹ ਕਾਮਿਆਂ ਨੇ ਸਾਰੀ ਗੱਲ ਮੈਨੂੰ ਦੱਸੀ ਨਹੀਂ। ਉਹ ਹੁਣ ਤੇਰੇ ਘਰ ਦਾ ਖਰਚਾ ਕਦੇ ਵੀ ਨਹੀਂ ਥੁੜੇਗਾ। ਉਹ ਜੇ ਸੋਹਣੇ ਰੱਬ ਨੇ ਸਾਨੂੰ ਦਿੱਤਾ ਏ ਤੇ ਅਸੀਂ ਖੁਸ਼ ਨਸੀਬ ਆ। ਓਏ ਅਸੀਂ ਤੇਰੇ ਤੇ ਖਰਚ ਕਰਾਂਗੇ ਤੇ ਸਾਡਾ ਵੀ ਅਗਲਾ ਸਫ਼ਰ ਆਸਾਨ ਹੋ ਜਾਏਗਾ ਮਿੱਠਿਆ। ਉਹ ਪਰੇਸ਼ਾਨ ਨਹੀਂ ਹੋਣਾ ਤੂੰ। ਉਹ ਤੇਰੀ ਭੈਣ ਨਹੀਂ, ਉਹ ਸਾਡੀ ਵੀ ਛੋਟੀ ਭੈਣ ਆ। ਉਹ ਨਾਲੇ ਉਹਦਾ ਇੱਕ ਭਰਾ ਨਹੀਂ, ਦੋ ਹੋ ਗਏ ਆ। ਉਹ ਤੂੰ ਪਰੇਸ਼ਾਨ ਨਹੀਂ ਹੋਣਾ। ਉਹ ਜੇ ਤੇਰੇ ਹੁੰਦੇ ਆ ਅਸੀਂ ਕਦੇ ਪਰੇਸ਼ਾਨ ਨਹੀਂ ਹੋਏ ਮਿੱਠਿਆ, ਤੇ ਤੈਨੂੰ ਅਸੀਂ ਕਿੱਦਾਂ ਪਰੇਸ਼ਾਨ ਹੋਣ ਦੇਵਾਂਗੇ। ਓਏ ਐਵੇਂ ਦਿਲ ਛੋਟਾ ਨਾ ਕਰ, ਅਸੀਂ ਹਰ ਕਦਮ ਤੇ ਤੇਰੇ ਨਾਲ ਖਲੋਤੇ ਆ। ਜੀਂਦੇ ਵਾਸਤੇ ਰਹੋ ਚੋਰੀ ਸਾਹਿਬ, ਰੱਬ ਤੁਹਾਡਾ ਭਲਾ ਕਰੇ, ਰੱਬ ਤੁਹਾਨੂੰ ਹੋਰ ਦੇਵੇ। ਤੁਸੀਂ ਇਸ ਗਰੀਬ ਦਾ ਭਲਾ ਕੀਤਾ, ਇਸ ਗਰੀਬ ਦਾ ਖਿਆਲ ਕੀਤਾ, ਅੱਲਾ ਤੁਹਾਡਾ ਭਲਾ ਕਰੂਗਾ। ਨਾਲੇ ਚੋਰੀ ਸਾਹਿਬ ਜਿੱਦਾਂ ਤੁਸੀਂ ਜੇ ਨਾ, ਵੱਡੇ ਚੋਰੀ ਸਾਹਿਬ ਵੀ ਇਦਾਂ ਹੀ ਬੜੇ ਇਮਾਨਦਾਰ ਔਰ ਨੇਕ ਦਿਲ ਬੰਦੇ ਸੀ ਤੇ ਗਰੀਬਾਂ ਤੇ ਰਹਿਮ ਕਰਨ ਵਾਲੇ ਲੋਕ ਸੀ। ਸਾਡੇ ਅੱਬਾ ਜੀ ਦੱਸਦੇ ਹੁੰਦੇ ਸੀ ਕਿ ਜਦੋਂ ਵੱਡੇ ਚੋਰੀ ਸਾਹਿਬ ਹੁੰਦੇ ਸੀ, ਪਿੰਡ ਦੇ ਵਿੱਚ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਸੀ ਹੁੰਦੀ, ਕੋਈ ਕਿਸੇ ਦਾ ਹੱਕ ਨਹੀਂ ਸੀ ਖਾ ਸਕਦਾ, ਕੋਈ ਤਗੜਾ ਮਾੜੇ ਨੂੰ ਗਾਲ ਨਹੀਂ ਸੀ ਕੱਢਦਾ। ਬੜਾ ਉਹਨਾਂ ਨੂੰ ਵੀ ਅੱਲਾਹ ਪਾਕ ਨੇ ਇੱਜ਼ਤ ਨਾਲ ਨਵਾਜ਼ਿਆ। ਅੱਲਾਹ ਪਾਕ ਤੁਹਾਨੂੰ ਵੀ ਉੱਦਾਂ ਹੀ ਇੱਜ਼ਤ ਨਾਲ ਨਵਾਜ਼ੇ, ਤੁਹਾਡੀਆਂ ਵੀ ਖੈਰਾਂ ਹੋਣ ਚੋਰੀ ਸਾਹਿਬ। ਓਏ ਪੈਸਾ ਧੇਲਾ ਤੇ ਆਉਣ ਜਾਣ ਵਾਲੀ ਚੀਜ਼ ਏ। ਉਹ ਰੱਬ ਨੇ ਕਿਸੇ ਨੂੰ ਥੋੜਾ ਦਿੱਤਾ ਤੇ ਕਿਸੇ ਨੂੰ ਬਹੁਤਾ। ਅਸਲ ਦੇ ਵਿੱਚ ਹੁੰਦੀ ਆ ਗੱਲ ਇਮਾਨਦਾਰੀ ਦੀ, ਦਿਆਨਤਦਾਰੀ ਦੀ, ਤੇ ਉਹ ਤੇ ਸਾਡੇ ਖਾਨਦਾਨ ਚ ਕੁੱਟ-ਕੁੱਟ ਭਰੀ ਆ। ਫਿਰ ਤੁਹਾਨੂੰ ਪਤਾ। ਉਹ ਨਾਲੇ ਮਿੱਠਿਆ, ਉਹ ਚੌਧਰੀ ਹੋਣ ਦਾ ਮਤਲਬ ਇਹ ਨਹੀਂ ਕਿ ਪੱਗਾਂ ਬੰਨ ਲਈਆਂ, ਧੋਤੀਆਂ ਪਾ ਲਈਆਂ, ਖੁੱਸੇ ਪਾ ਕੇ ਗਨਮੈਨ ਰੱਖ ਲੈ ਨਾਲ। ਉਹ ਚੌਧਰੀ ਬਣਨ ਦਾ ਇਹ ਵੀ ਤਰੀਕਾ ਹੈ ਕਿ ਕਿਸੇ ਨੂੰ ਆਪ ਵੀ ਸਲਾਮ ਕਰ ਲਵੋ, ਉਹ ਕਿਸੇ ਦੀ ਆਪ ਵੀ ਤਾਰੀਫ ਕਰ ਲਵੋ, ਕਿ ਜਦੋਂ ਚੌਧਰੀ ਪਰੇ ਹੋਵੇ ਉਹਦੀ ਕੰਡ ਪਿੱਛੇ ਉਹਦੀ ਤਾਰੀਫ ਹੋਣੀ ਚਾਹੀਦੀ ਆ। ਹੋਰ ਚੌਧਰਪੁਣਾ ਇਹ ਨਹੀਂ ਹੁੰਦਾ ਕਿ ਮਾੜੇ ਤੇ ਜ਼ੁਲਮ ਕਰ ਦੇਣਾ। ਉਹ ਕਿਸੇ ਦੀ ਇਮਦਾਦ ਕਰਨਾ ਤੇ ਕਿਸੇ ਦੇ ਕੰਮ ਆ ਜਾਣਾ ਹੀ ਚੌਧਰਾ ਹਟਾ, ਇਹ ਸਾਡੇ ਖਾਨਦਾਨ ਵਾਲੇ ਕਹਿੰਦੇ ਨੇ। ਬੇਸ਼ੱਕ ਜੀ ਚੋਰੀ ਸਾਹਿਬ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਤੁਹਾਡੀਆਂ ਖੈਰਾਂ ਕਰੇ ਮਾਲਕ ਸੋਹਣਾ। ਉਹ ਤੇ ਸੋਹਣਾ ਸਾਰਿਆਂ ਦੀ ਖੈਰ ਕਰੇ। ਉਹ ਮੈਨੂੰ ਇਹ ਤੇ ਦੱਸ ਮਿੱਠਿਆ, ਉਹ ਤੂੰ ਕਿਤੇ ਆਪਣੀ ਭੈਣ ਦਾ ਵਾਰ ਵੇਖਿਆ ਵਾ, ਜਾਂ ਉਹ ਤਾਂ ਕਿਤੇ ਅਸੀਂ ਵੇਖੀਏ ਭਾਈਆ? ਚੋਰੀ ਸਾਹਿਬ ਤੁਸੀਂ ਸਾਡੇ ਮਾਈ ਬਾਪ ਆ, ਅਸੀਂ ਅਜ਼ਲਾਂ ਤੋਂ ਖਾਨਦਾਨੀ ਤੁਹਾਡੇ ਕਾਮੇ ਆ। ਤੁਸੀਂ ਵੇਖਣਾ, ਤੁਸੀਂ ਕਰਨਾ, ਜੋ ਵੀ ਕਰਨਾ ਤੁਹਾਡੇ ਸਿਰ ਤੇ ਹੀ ਆ ਸਾਰਾ ਕੰਮ। ਲੈ ਫੇ ਮਿੱਠਿਆ ਤੂੰ ਫਿਕਰ ਨਾ ਕਰ। ਉਹ ਮੈਂ ਪਿੰਡ ਦੇ ਨਾਈ ਨੂੰ ਅੱਜ ਹੀ ਕਹਿਣਾ ਵਾ ਕਿ ਕੋਈ ਸੋਹਣਾ ਜਿਹਾ ਘਰ ਵੇਖ ਕੇ, ਸੋਹਣਾ ਜਿਹਾ ਰਿਸ਼ਤਾ ਵੇਖ ਕੇ, ਉਹ ਕੋਈ ਕੰਮਕਾਰ ਬੰਦਾ ਕਰਦਾ ਹੋਵੇ, ਕੋਈ ਘਰ ਦੀ ਭੋਈ ਵੀ ਉਹਨਾਂ ਦੀ ਆਪਣੀ ਹੋਵੇ। ਉਹ ਰਿਜ਼ਕ ਜਿੱਥੇ ਹੁੰਦਾ ਉੱਥੇ ਬਾਅਦ ਚ ਲੜਾਈਆਂ ਵੀ ਨਹੀਂ ਹੁੰਦੀਆਂ। ਕੋਈ ਚੰਗਾ ਜਿਹਾ ਘਰ ਵੇਖ ਕੇ ਤੇ ਆਪਾਂ ਭੈਣ ਦੀ ਸ਼ਾਦੀ ਉੱਥੇ ਕਰਦੇ ਆ। ਠੀਕ ਹੋ ਗਿਆ? ਮੈਂ ਕਹਿ ਦਿੰਦਾ ਉਹਨੂੰ ਰਾਜੇ ਨੂੰ ਚੋਰੀ ਸਾਹਿਬ ਕਿ 1-2 ਦਿਨਾਂ ਦੇ ਵਿੱਚ ਮੈਨੂੰ ਕੋਈ ਘਰ ਭਾਲ ਕੇ ਦੱਸ। ਠੀਕ ਹੋ ਗਿਆ? ਹਾਂਜੀ। ਤੇ ਨਾ ਤੂੰ ਰੋਟੀ ਦੀ ਫਿਕਰ ਕਰਨੀ, ਨਾ ਜਹੇਜ਼ ਕੱਪੜੇ ਦੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਸਾਡੇ ਹੁੰਦਿਆਂ ਤੋਂ। ਉਹ ਜਦੋਂ ਕੋਈ ਜ਼ਰੂਰਤ ਹੋਵੇ ਮੈਨੂੰ ਫੋਨ ਕਰ ਲੈਣਾ। ਓਏ ਯਾਰ ਕੋਈ ਕੰਮ ਆ ਵੀ ਮੇਰਾ ਫੋਨ ਸੁਣੀ, ਉਹਨੂੰ ਕਹਿਣਾ ਚੌਧਰੀ ਨਾਲ ਗੱਲ ਕਰਾ ਮੇਰੀ, ਤੇ ਮੈਂ ਵੇਖ ਵੇਲੇ ਤੋਂ ਵੀ ਪਹਿਲੇ ਪਹੁੰਚਾਂਗਾ ਤੇਰੇ ਕੋਲ। ਲੈ ਫਿਰ ਰੱਬ ਰਾਖਾ ਬਿਠਿਆ, ਰੱਬ ਰਾਖਾ। ਚੋਰੀ ਸਾਹਿਬ ਭਲਾ ਹੋਵੇ, ਭਲਾ ਹੋਵੇ ਤੁਹਾਡਾ। ਲੈ ਵੀ ਮਿੱਠਿਆ, ਭੈਣ ਦੇ ਵਿਆਹ ਦਾ ਇੰਤਜ਼ਾਮ ਤੇ ਚੋਰੀ ਸਾਹਿਬ ਨੇ ਕਰ ਦੇਣਾ ਵਾ, ਪਰ ਮੇਰੀ ਭੈਣ ਦੇ ਨਸੀਬਾਂ ਦਾ ਤੂੰ ਹੀ ਵਾਰਿਸ ਆ। ਉਹਦੇ ਨਸੀਬ ਚੰਗੇ ਤੂੰ ਹੀ ਕਰਨੇ। ਤੇ ਨਾਲੇ ਮਾਲਕਾ, ਮੈਨੂੰ ਜ਼ਿੰਦਗੀ ਦੇ ਵਿੱਚ ਜਿਹੜੀ ਕੋਈ ਗਲਤੀ ਹੋਈ, ਭੁੱਲ ਭੁਲੇਖੇ,
ਜਿਹਦੀ ਮੈਨੂੰ ਆਹ ਸਜ਼ਾ ਮਿਲੀ ਆ। ਮਾਲਕਾ ਮੈਨੂੰ ਮਾਫ਼ ਕਰ ਦੇ। ਮੇਰਾ ਜਿਹੜਾ ਵੀ ਪਤਾ ਲੈਣ ਆਉਂਦਾ ਉਹ ਇਹੀ ਕਹਿੰਦਾ ਤੇਰੀ ਮੁਕੱਦਰਾਂ 'ਚ ਸੀ ਸੱਟ। ਪਰ ਨਹੀਂ ਮਾਲਕਾ, ਤੂੰ 70 ਮਾਵਾਂ ਜਿੰਨਾ ਪਿਆਰ ਕਰਨ ਵਾਲਾ ਰੱਬ ਏ। ਤੂੰ ਆਪਣੇ ਬੰਦੇ ਨੂੰ ਤਕਲੀਫ ਨਹੀਂ ਦੇ ਸਕਦਾ। ਜ਼ਰੂਰ ਮੇਰੇ ਕੋਲੋਂ ਜਾਣੇ ਅਣਜਾਣੇ 'ਚ ਕੋਈ ਗਲਤੀ ਹੋਈ, ਬਸ ਮੈਨੂੰ ਉਹਦੀ ਮਾਫ਼ੀ ਦੇ ਦੇ। ਆਓ ਬੈਠਾ ਹੀ ਉਹ ਸਿਗਰਟ ਪੀਣ ਡਿਆ ਵਾ। ਕਹਿ ਕੇ ਦੇਖਦਾ ਵਾ ਫਿਰ। ਅੱਗੇ ਵੀ ਇੱਕ ਦਿਨ ਆਇਆ ਸੀ ਪੈਸੇ ਲੈਣ, ਉਦੋਂ ਵੀ ਬੋਲ ਪਿਆ। ਓਏ ਡੌਨ। ਸਲਾਮ ਅਲੈਕਮ ਚੌਲ ਸਾਹਿਬ। ਵਾਲੇਕਮ ਸਲਾਮ। ਤੈਨੂੰ ਕਿੰਨੀ ਦਫਾ ਕਿਹਾ ਵਾ ਕਿ ਐਵੇਂ ਮੂੰਹ ਚੁੱਕ ਕੇ ਸਾਡੇ ਡੇਰੇ ਤੇ ਨਾ ਆ ਜਾਇਆ ਕਰ। ਚੌਲ ਸਾਹਿਬ ਤੁਸੀਂ ਕਿਹੜਾ ਨੰਗੇ ਸਿਰ ਬੈਠੇ ਹੋ? ਓਏ ਨੰਗੇ ਸਿਰ ਤਾਂ ਤੂੰ ਆਇਆ ਵਾ ਓਏ। ਕੈਸਾ ਤੇਰਾ ਪੱਥਰ ਵਰਗਾ ਸਿਰਾ। ਕੀ ਤਕਲੀਫ ਆ ਤੈਨੂੰ? ਚੌਲ ਸਾਹਿਬ ਤਕਲੀਫ? ਚੌਲ ਸਾਹਿਬ ਹਿਕਮਤ ਕਦੋਂ ਦੀ ਸ਼ੁਰੂ ਕੀਤੀ ਹੈ ਤੁਸੀਂ? ਉਹਨਾਂ ਦਾ ਚੱਠੂ ਤਾਂ ਮੇਰੇ ਕੋਲ ਵਾ, ਉਦੋਂ ਦੀ ਹਿਕਮਤ ਸ਼ੁਰੂ ਕਰ ਲਈ ਆ। ਤੈਨੂੰ ਕਿੰਨੀ ਦਫਾ ਕਿਹਾ ਮੇਰੇ ਡੇਰੇ ਤੇ ਨਾ ਆਇਆ ਕਰ। ਇੱਥੇ ਲੋਕਾਂ ਨੇ ਕਹਿਣਾ ਵਾ ਚੌਧਰੀ ਬੱਚਿਆਂ ਕੋਲ ਮਸ਼ੱਕਤ ਕਰਾਉਣ ਡਿਆ ਵਾ। ਦਫਾ ਹੋ ਜਾ ਇੱਥੋਂ, ਨਹੀਂ ਤੇਰਾ ਠੁੱਡਾ ਮਾਰ ਕੇ ਚੌਕਾ ਮਾਰ ਦੂੰਗਾ। ਚੌਧਰੀ ਸਾਹਿਬ, ਅੱਲਾ ਨੇ ਜੇ ਇੱਜ਼ਤ ਦਿੱਤੀ ਹੈ ਨਾ ਤੇ ਕਿਸੇ ਮਸਲੂਮ ਦਾ ਨਾ ਹੱਕ ਨਹੀਂ ਖਾਈਦਾ ਹੁੰਦਾ। ਉਹ ਮੈਂ ਤੇਰਾ ਕੀ ਹੱਕ ਖਾਣਾ ਓਏ? ਕੀ ਤੇਰੀ ਮੈਂ ਸਿਲੰਟੀ ਖੋ ਕੇ ਦੌੜ ਗਿਆ ਵਾ? ਹੈਂ ਦੱਸ, ਕਿਹੜੇ ਮੈਂ ਕਰੋੜ ਤੇਰੇ ਲੁਕੋ ਲਏ ਆ? ਕਿਹੜਾ ਮੈਂ ਤੈਨੂੰ ਬੈਂਟੇ ਖੇਡਦਾ ਨੂੰ ਠੁੱਡੇ ਮਾਰ ਕੇ ਆਇਆ ਵਾ? ਦੱਸ ਤਾਂ ਸਹੀ, ਕਿਹੜਾ ਹੱਕ ਤੇਰਾ ਖਾਦਾ ਵਾ? ਖੁਦਾ ਦਾ ਖੌਫ ਖਾਵੋ। ਉਹ ਤੂੰ ਖੁਦਾ ਦਾ ਖੌਫ ਖਾ ਓਏ। ਕਿੱਡੇ ਅਜੀਬ ਜਿਹਾ ਨੈਣ ਨਕਸ਼ਾ ਤੇਰੇ। ਚੌਲ ਸਾਹਿਬ 1 ਕਿੱਲਾ ਜ਼ਮੀਨ ਦਾ ਸੀਗਾ ਜਿਹੜਾ ਮੈਂ ਤੁਹਾਨੂੰ ਵੇਚ ਦਿੱਤਾ। ਤੁਸੀਂ 8 ਦਿਨ ਦਾ ਮੇਰੇ ਨਾਲ ਵਾਅਦਾ ਕੀਤਾ ਸੀ ਪੈਸੇ ਤੈਨੂੰ 8 ਦਿਨਾਂ ਬਾਅਦ ਦੇ ਦਾਂਗੇ, ਲੇਕਿਨ ਤੁਸੀਂ ਹਜੇ ਤੱਕ ਮੈਨੂੰ ਪੈਸੇ ਨਹੀਂ ਦਿੱਤੇ। ਤੁਹਾਡੀ ਮਿਹਰਬਾਨੀ ਆ, 8 ਲੱਖ ਰੁਪਈਆ ਮੈਨੂੰ ਦੇ ਦਿਓ। ਮੈਂ ਮਾੜਾ ਬੰਦਾ ਵਾਂ। ਓਏ ਬਕਵਾਸ ਬੰਦ ਕਰ ਓਏ। ਤੂੰ ਆਪ ਮੇਰੇ ਨਾਲ ਕਚਹਿਰੀਆਂ 'ਚ ਗਿਆ ਸੀ ਓਏ। ਉੱਥੇ ਗੂਠੇ ਤੂੰ ਆਪ ਲਾਏ ਆ ਅਫਸਰ ਦੇ ਸਾਹਮਣੇ, ਗਵਾਹਾਂ ਤੇ ਤੂੰ ਆਪ ਲਵਾਏ ਆ। ਤੂੰ ਉੱਥੇ ਆਪ ਮੰਨਿਆ ਵਾ ਜੀ ਪੈਸੇ ਮਿਲ ਗਏ ਆ ਮੈਨੂੰ, ਜ਼ਮੀਨ ਮੈਂ ਇਹਦੇ ਨਾਲ ਆਤੀ ਆ। ਉਹ ਤੋਂ ਬਕਵਾਸ ਕਰਦਾ ਮੇਰੇ ਨਾਲ ਖਰੋਟਾ ਜਿਹਾ। ਉਹ ਝੂਠੇ ਚੌਧਰੀ ਆ, ਤੂੰ ਮੈਨੂੰ ਖੁਦ ਉੱਥੇ ਲੈ ਕੇ ਗਿਆ ਸੀ। ਤੂੰ ਮਨਾ ਕੇ ਲੈ ਕੇ ਗਿਆ ਵਾ ਮੈਨੂੰ। ਤੂੰ ਮੈਨੂੰ ਕਿਹਾ ਸੀਗਾ 8 ਦਿਨਾਂ ਬਾਅਦ ਤੈਨੂੰ ਪੈਸੇ ਮਿਲ ਜਾਊਗੇ ਤੇਰੇ। 1 ਮਹੀਨਾ ਪੂਰਾ ਹੋ ਗਿਆ ਵਾ, ਤੁਸੀਂ ਹਜੇ ਤੱਕ ਮੇਰੇ ਪੈਸੇ ਨਹੀਂ ਦਿੱਤੇ। ਮੈਂ ਬਹੁਤ ਮਜਬੂਰ ਆ। ਮੈਂ ਆਪਣੇ ਬੱਚੇ ਦਾ ਦਾਖਲਾ ਯੂਨੀਵਰਸਿਟੀ 'ਚ ਕਰਵਾਉਣਾ ਵਾ। ਚੌਲ ਸਾਹਿਬ ਮਿਹਰਬਾਨੀ ਹੈ ਤੁਹਾਡੀ, ਤੁਸੀਂ ਮੇਰੀ ਜ਼ਮੀਨ ਦਾ 8 ਲੱਖ ਰੁਪਈਆ ਮੈਨੂੰ ਦੇ ਦਿਓ। ਇਹ ਮੇਰਾ ਹੱਕ ਆ। ਉਹ ਤੇਰਾ ਹੱਕ ਕਿਹੜਾ ਓਏ? ਤੇਰਾ ਹੱਕ ਕਿਹੜਾ ਰਹਿ ਗਿਆ? ਤੂੰ ਉੱਥੇ ਆਪ ਸਾਰਾ ਕੁਝ ਕੀਤਾ ਵਾ। ਇੱਥੋਂ ਮੇਰੇ ਕੋਲ ਚਪੇੜਾਂ ਖਾਏਗਾ, ਦਫਾ ਹੋ ਜਾ। ਮੈਂ ਤੈਨੂੰ ਦੱਸਾਂ, ਐਡਾ ਤੂੰ ਬੱਚੇ ਦੀ ਫੀਸ ਦੇਣੀ ਆ, ਹਾਲੇ ਤਾਂ ਤੂੰ ਆਪ ਬੱਚਾ ਵਾ। ਚੱਲ ਨਿਕਲੇ ਤੋਂ, ਦਿਮਾਗ ਨਾ ਖਰਾਬ ਕਰ ਮੇਰਾ। ਤੁਸੀਂ ਮਨਾ ਕੇ ਮੈਨੂੰ ਲੈ ਕੇ ਗਏ ਸੀਗੇ। ਓਏ ਮੈਂ ਕਹਿਣ ਡਿਆ, ਮੈਨੂੰ ਮਜਬੂਰ ਨਾ ਕਰ। ਇੱਥੇ ਚਲੇ ਜਾ ਇੱਥੋਂ। ਚੌਲ ਸਾਹਿਬ ਮੈਂ ਤੁਹਾਡੀ ਇੱਜ਼ਤ ਕਰਦਾ ਵਾਂ। ਓਏ ਤੂੰ ਨਾ ਵੀ ਇੱਜ਼ਤ ਕਰ ਤੇ ਮੈਂ ਕਰਾ ਲਾਂਗਾ ਇੱਜ਼ਤ ਤੇਰੇ ਕੋਲੋਂ। ਤੂੰ ਮੈਨੂੰ ਜਾਣਦਾ ਨਹੀਂ ਹਾਲੇ। ਇਹ ਮੇਰਾ ਡੇਰਾ ਵਾ, ਇੱਥੇ ਮੈਂ ਜੋ ਚਾਹਾਂ ਕਰ ਸਕਦਾ। ਇਹ ਪਿੰਡ ਮੇਰਾ, ਇਹ ਇਲਾਕਾ ਮੇਰਾ। ਪੈਸੇ ਲੈਣ ਆਇਆ, ਜਾ ਜਿਹਨੂੰ ਮਰਜ਼ੀ ਦੱਸ ਜਾ ਕੇ, ਦਫਾ ਹੋ ਜਾ ਇੱਥੋਂ। ਐਡਾ ਵੱਡਾ ਹੋ ਕੇ ਤੇ ਬੱਚਿਆਂ ਵਾਂਗੂ ਰੋਂਦਾ। ਲੈ ਸਕਦਾ ਪੈਸੇ ਤੇ ਲੈ ਲਈ। ਇਦਾਂ ਦੇ ਕਈ ਪੈਸੇ ਅਸੀਂ ਘੁੱਟੇ ਆ। ਡੌਨ, ਉਹ ਤੇਰਾ ਪੈਰ ਮਿੱਧ ਦਿੱਤਾ ਕਿਸੇ ਨੇ, ਕੀ ਹੋਇਆ? ਉਹ ਡੌਨ, ਉਹ ਚੁੱਪ ਕਰ ਯਾਰ, ਕੀ ਹੋ ਗਿਆ? ਇੱਥੇ ਉੱਤੇ ਆ ਜਰਾ, ਤੇ ਆ ਮੇਰਾ ਪੁੱਤਰ, ਕੀ ਹੋਇਆ ਈ? ਉਹ ਕਮਲਿਆ, ਦੱਸੇਗਾ ਵੀ ਹੋਇਆ ਕੀ ਆ? ਚੌਧਰੀ ਸਾਹਿਬ ਕੀ ਦੱਸਾਂ ਤੁਹਾਨੂੰ ਮੈਂ? ਕੁਛ ਤੇ ਦੱਸਣ ਆਏ ਆ, ਤਦੇ ਰੋਂਦੇ ਆ। ਇੰਬਲੀ ਨਹੀਂ ਕਾਲੀਆ। ਕੀ ਹੋਇਆ ਉਹਨੂੰ? ਚੌਲ ਸਾਹਿਬ ਇੰਬਲੀ ਕਾਲੀਆ ਨੇ ਮੈਨੂੰ ਧੋਖਾ ਦਿੱਤਾ। ਕੀ ਟਿੰਡ ਕਰਾ ਕੇ ਪੈਸੇ ਨਹੀਂ ਦਿੱਤੇ? ਚੌਲ ਸਾਹਿਬ ਉਹਦਾ ਕਿਹੜਾ ਹਮਾਮ ਆ, ਇਹ ਤਾਂ ਮੈਂ ਨਾਈ ਕੋਲੋਂ ਕਰਵਾਉਂਦਾ ਵਾਂ। ਅੱਛਾ, ਹੋਇਆ ਕੀ ਆ? ਕਿਸੇ ਦੀ ਜ਼ਰੂਰਤ ਕਿਦਾਂ ਸਾਡੇ ਹੁੰਦੇ ਆ ਕਿਸੇ ਮਾੜੇ ਬੰਦੇ ਨਾਲ ਧੋਖਾ ਕਰੇ? ਜਿਹੜਾ ਉਹਦਾ ਕੰਮ ਆ ਜੀ। ਕਾਮਾ ਉਹਦਾ? ਕਾਮਾ ਉਹਨੇ ਕੀ ਕਰਨਾ? ਉਹ ਤਾਂ ਇਕੱਲਾ ਹੀ ਹੁੰਦਾ। ਕਾਮਾ ਤਾਂ ਮੈਂ ਕਦੀ ਨਹੀਂ ਵੇਖਿਆ। ਉਹ ਕਾਮਾ ਨਹੀਂ ਜੀ, ਜਿਹੜੇ ਉਹਦੇ ਕੰਮ ਆ। ਅੱਛਾ, ਕੰਮ ਉਹਦੇ ਗੰਦੇ ਹੀ ਆ। ਕੰਮ ਉਹਦੇ ਟੈਨਸ਼ਨ ਦੇਣ ਵਾਲੇ ਆ। ਉਹ ਤਦੀ ਤੇ ਅਸੀਂ ਉਹਨੂੰ ਕਦੀ ਮੂੰਹ ਨਹੀਂ ਲਾਇਆ ਤੇ ਨਾ ਕਦੀ ਉਹਨੂੰ ਡੇਰੇ ਤੇ ਆਉਣ ਦਿੱਤਾ, ਤੇ ਨਾ ਅਸੀਂ ਕਦੀ ਉਹਨੂੰ ਕਦੀ ਮਿਲਣ ਗਏ ਆ। ਟੈਨਸ਼ਨ ਨਾਲ ਤਾਂ ਤੁਹਾਡੇ ਕੋਲ ਆਇਆ ਵਾਂ ਜੀ। ਉਹਨੇ ਟੈਨਸ਼ਨ ਦੇਤੀ ਆ ਜੀ ਮੈਨੂੰ। ਉਹਨੇ ਕਾਦੀ ਟੈਨਸ਼ਨ ਦੇਤੀ? ਜ਼ਮੀਨ ਮੇਰੀ ਹੜੱਪ ਕਰ ਗਿਆ। ਕੀ ਕਰ ਗਿਆ? ਹੜੱਪ। ਉਹ ਕਿੱਦਾਂ ਹੜੱਪ ਕਰ ਗਿਆ? ਵੀ ਰਕਬਾ ਤੇਰਾ ਹੋਵੇ ਨਾ ਤੇਰੇ ਹੋਵੇ, ਜਾਇਦਾਦ ਤੇਰੀ ਹੋਵੇ, ਕੋਈ ਕਿੱਦਾਂ ਕਬਜ਼ਾ ਕਰ ਸਕਦਾ? ਜਿੰਜ ਮੈਂ ਕਹਿਣ ਡਿਆ ਜੀ, ਹੜੱਪ, ਇੰਜ ਹੜੱਪ ਕਰ ਗਿਆ। ਹੜੱਪ ਕਰ ਗਿਆ? ਹਾਂਜੀ।
ਓਏ ਉਹਦੀ ਇਹ ਜ਼ਰੂਰਤ ਲੈ ਹੜੱਪ ਕਰ ਗਿਆ। ਸਹੀ ਸਹੀ ਦੱਸ, ਬੁਝਾਰਤਾ ਨਾ ਪਾ, ਗੱਲ ਹੋਈ ਕੀ ਆ? ਚੌਧਰੀ ਸਾਹਿਬ ਉਹਨੂੰ ਮੈਂ ਆਪਣੀ ਜ਼ਮੀਨ ਵੇਚ ਬੈਠਾ। ਓਏ ਉਹਦੇ ਹੱਥ ਕਿੱਧਰ ਚੜ ਗਿਆ ਤੂੰ? ਉਹ ਤੈਨੂੰ ਪਤਾ ਵੀ ਆ ਉਹ ਪਿੰਡ ਦਾ ਫਰੱਡ ਜਿਹਾ ਬੰਦਾ ਵਾ, ਥਾਂ ਥਾਂ ਤੇ ਉਹਨੂੰ ਲਾਹਨ ਤਾਨ ਹੁੰਦੀ ਆ। ਤੂੰ ਜ਼ਮੀਨ ਆਪਣੀ ਕਿਉਂ ਵੇਚੀ ਉਹਨੂੰ? ਚੌਧਰੀ ਸਾਹਿਬ ਮਜਬੂਰੀ ਬਣ ਗਈ ਸੀ। ਲਾਹੌਰ ਮੈਡੀਕਲ ਕਾਲਜ ਦੇ ਵਿੱਚ ਮੈਂ ਆਪਣੇ ਬੇਟੇ ਦਾ ਦਾਖਲਾ ਕਰਵਾਉਣਾ ਸੀਗਾ ਤੇ ਉਹਦੇ ਵਾਸਤੇ ਮੈਨੂੰ ਆਪਣੀ ਜ਼ਮੀਨ ਜਿਹੜੀ ਵੇਚਣੀ ਪਈ। ਮੈਨੂੰ ਪੈਸੇ ਕਿਤੇੋਂ ਨਹੀਂ ਲੱਭੇ, ਨਾ ਮੈਨੂੰ ਰਿਸ਼ਤੇਦਾਰਾਂ ਨੇ ਪੈਸੇ ਦਿੱਤੇ। ਮੈਂ ਹਰ ਇੱਕ ਬੰਦੇ ਕੋਲ ਗਿਆ, ਮੈਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ ਸੀ। ਮਜਬੂਰ ਹੋ ਕੇ ਉਹ ਮੈਂ ਆਪਣੀ ਜ਼ਮੀਨ ਜਿਹੜੀ ਆ ਇਮਲੀ ਕਾਲੀਆਂ ਨੂੰ ਵੇਚ ਛੱਡੀ ਆ। ਜ਼ਮੀਨ ਦਿੱਤੀ ਆ ਤੇ ਉਹਨੇ ਪੈਸੇ ਨਹੀਂ ਦਿੱਤੇ? ਓਏ ਇਹ ਕਿਹੜਾ ਰੋਟੀ ਦਾ ਟੁਕੜਾ ਦਿੱਤਾ ਤੂੰ ਉਹਨੂੰ? ਓਏ ਇਹਦੇ ਕਾਗਜ਼ ਹੁੰਦੇ ਆ, ਫਰਦਾਂ ਹੁੰਦੀਆਂ ਵਾ, ਇਹਨਾਂ ਦੇ 100 ਰੌਲੇ ਹੁੰਦੇ ਜ਼ਮੀਨਾਂ ਦੇ, ਉੱਤੇ ਸਾਈਨ ਹੁੰਦੇ ਆ। ਤੂੰ ਗੂਠੇ ਲਾਉਣ ਤੋਂ ਪਹਿਲਾਂ ਉਹ ਪੈਸੇ ਲੈਂਦਾ ਉਹਦੇ ਕੋਲੋਂ। ਇਹ ਕਿੱਦਾਂ ਖਾ ਗਿਆ ਜ਼ਮੀਨ ਤੇਰੀ? ਉਹ ਕੋਈ ਪੰਚਾਇਤ, ਕੋਈ ਬੰਦਾ, ਕੋਈ ਗਵਾਹ ਸ਼ਵਾਹ ਨਹੀਂ ਸੀ ਹੈਗੇ? ਚੌਧਰੀ ਸਾਹਿਬ ਮਜਬੂਰੀ ਬਣ ਗਈ ਸੀ। ਉਹਨੇ ਮੈਨੂੰ ਆਪਣੀਆਂ ਗੱਲਾਂ 'ਚ ਲਾ ਕੇ ਕਚਹਿਰੀਆਂ ਲੈ ਗਿਆ ਮੈਨੂੰ, ਤੇ ਉੱਥੇ ਜਾ ਕੇ ਸਾਈਨ ਗੂਠੇ ਮੇਰੇ ਕੋਲ ਕਰਵਾ ਕੇ ਤੇ ਕਹਿੰਦਾ ਘਰ ਜਾ ਕੇ ਤੈਨੂੰ ਮੈਂ ਪੈਸੇ ਦੇਵਾਂਗਾ। ਉਹਦੇ ਨਾਲ ਬੈਠ ਕੇ ਗੱਡੀ 'ਚ ਉਹਦੇ ਮੈਂ ਘਰ ਆਇਆ। ਘਰ ਆ ਕੇ ਮੈਂ ਜਦੋਂ ਉਹਨੂੰ ਪੈਸਿਆਂ ਦਾ ਕਿਹਾ, ਉਹਨੇ ਮੈਨੂੰ ਪੈਸੇ ਨਹੀਂ ਦਿੱਤੇ। ਕਹਿੰਦਾ 8 ਦਿਨਾਂ ਬਾਅਦ ਪੈਸੇ ਲੈ ਜਾਈਂ। ਫਿਰ 8 ਦਿਨ ਬਾਅਦ ਦਿੱਤੇ ਪੈਸੇ ਉਹਨੇ? ਨਹੀਂ ਚੌਧਰੀ ਸਾਹਿਬ, ਮੈਂ ਗੇੜੇ ਲਾਉਂਦਾ ਰਿਹਾ, ਗੇੜੇ ਲਾ ਕੇ ਅੱਜ ਮੈਨੂੰ ਅਖੀਰ ਹੋ ਗਈ ਆ। ਉਸ ਬੰਦੇ ਕੋਲ ਜਦੋਂ ਮੈਂ ਪੈਸੇ ਲੈਣ ਗਿਆ, ਉਹਨੇ ਮੇਰੇ ਚਪੇੜਾ ਮਾਰੀਆਂ, ਮੈਨੂੰ ਠੁੱਡੇ ਮਾਰੇ। ਉਹਨੇ ਮੈਨੂੰ ਗਲੀ 'ਚ ਰੋਲਿਆ ਆਪਣੇ 'ਚ, ਤੇ ਮੈਂ ਰੋਂਦਾ ਹੋਇਆ ਮਜਬੂਰ ਹੋ ਕੇ ਉਹਦੇ ਕੋਲੋਂ ਨਿਕਲ ਕੇ ਤੇ ਤੁਹਾਡੇ ਡੇਰੇ ਤੇ ਆਇਆ। ਤੁਹਾਡੀ ਮਿਹਰਬਾਨੀ ਆ ਚੌਧਰੀ ਸਾਹਿਬ, ਮੈਨੂੰ ਉਸ ਬੰਦੇ ਕੋਲ 8 ਲੱਖ ਰੁਪਇਆ ਲੈਣਾ। ਉਹ ਬਸ ਯਾਰ ਡਾਉਨ। ਉਹ ਭਾਈਆ, ਉਹ ਗੱਲ ਸੁਣ, ਉਹਦੀ ਇਹ ਜ਼ਰੂਰਤ ਉਹ ਸਾਡੇ ਹੁੰਦਿਆਂ ਉਹ ਕਿਸੇ ਪਿੰਡ ਦੇ ਬੰਦੇ ਨੂੰ ਤੰਗ ਕਰੇ। ਉਹਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਮੇਰੇ ਡੇਰੇ ਤੇ ਆਈਆਂ ਤੇ ਅਸੀਂ ਉਹਨੂੰ ਇਗਨੋਰ ਕਰ ਦਿੱਤਾ ਕਿ ਬੁਰੇ ਬੰਦੇ ਦੇ ਮੱਥੇ ਕੀ ਲੱਗਣਾ। ਤੂੰ ਫਿਕਰ ਹੀ ਨਾ ਕਰ। ਹੁਣ 8 ਲੱਖ ਨਹੀਂ, ਉਹ 10 ਲੱਖ ਦੇਗਾ ਤੇ ਚੌਧਰੀ ਲੈ ਕੇ ਦੇਗਾ ਉਹਦੇ ਕੋਲੋਂ ਪੈਸੇ ਤੇਰੇ। ਤੂੰ ਬਿਲਕੁਲ ਪਰੇਸ਼ਾਨ ਨਾ ਹੋ, ਬਿਲਕੁਲ ਪਰੇਸ਼ਾਨ ਨਾ ਹੋ ਤੂੰ। ਚੌਧਰੀ ਸਾਹਿਬ ਤੁਹਾਡਾ ਆਸਾਨ ਹੋਊਗਾ ਮੇਰੇ ਤੇ। ਓਏ ਆਸਾਨ ਕਾਹਦਾ? ਓਏ ਅੱਲਾਹ ਪਾਕ ਨੇ ਹਰ ਨਹਿਲੇ ਦਾ ਦਹਿਲਾ ਬਣਾਇਆ। ਵੇਖ ਲੈਨੇ ਉਸ ਕਾਲਗੇ ਨੂੰ ਵੀ। ਚੌਧਰੀ ਸਾਹਿਬ ਤੁਸੀਂ ਲੈਣ ਜਾਓਗੇ? ਨਹੀਂ, ਉਹਨੂੰ ਖੱਤ ਪਾਉਣ ਲੱਗਾ ਮੈਂ। ਪਾਗਲ ਜਿਹਾ ਨਾ ਹੋਵੇ ਤਾਂ। ਮੇਰੀ ਸਲਾਹ ਵਾ ਤੁਸੀਂ ਜਾਇਜ਼ ਕੈਸ਼ ਮੰਗਾ ਲਓ ਉਹਦੇ ਕੋਲੋਂ। ਜਾਇਜ਼ ਕੈਸ਼? ਹਾਂਜੀ। ਓਏ ਪਾਗਲਾ, ਇਦਾਂ ਦੇ ਪੈਸੇ ਘਰ ਜਾ ਕੇ ਲਈਦੇ ਆ। ਇਹ ਨਾ ਉਹਨੂੰ ਵੀ ਪਤਾ ਲੱਗੇ ਬੁਰੇ ਨੂੰ ਕਿ ਅਛਾਈ ਜਦੋਂ ਆਉਂਦੀ ਆ, ਬੁਰਾਈ ਤੋਂ ਕਿੰਨੇ ਹੱਥ ਉੱਤੇ ਹੁੰਦੀ ਆ। ਚੌਧਰੀ ਸਾਹਿਬ ਇਹ ਨਾ ਹੋਵੇ ਨਾ ਤੁਹਾਨੂੰ ਵੀ ਠੁੱਡੇ ਪੈਣ ਉੱਥੇ ਜਾਂਦੇ ਆ। ਉਹ ਖੁੰਡੇ ਮਾਰੇ, ਮੈਂ ਫੁੱਟਬਾਲਾਂ ਚੌਧਰੀ ਆ। ਉਹ ਪਾਗਲ ਜਿਹਾ ਨਾ ਹੋਵੇ ਤਾਂ। ਉਹ ਚਪੇੜਾ ਬਹੁਤ ਭੈੜੀਆਂ ਮਾਰਦਾ ਈ ਉਹ। ਇੱਕ ਉਹਦਾ ਕਾਲਾ ਜਿਹਾ ਹੱਥ ਆ ਜੀ। ਅੱਛਾ ਹਾਂਜੀ। ਪੁੱਤਰ, ਤੇਰੇ ਜਗ੍ਹਾ ਬਣੀ ਚਪੇੜਾਂ ਦੀ ਤਾਂ ਤੈਨੂੰ ਵੱਜੀਆਂ ਵਾ। ਓਏ ਸਾਡੇ ਤੇ ਮੱਖੀ ਮਹਿਣ ਨੂੰ ਜਗ੍ਹਾ ਨਹੀਂ ਤੇ ਚਪੇੜ ਕਿਹੜੇ ਜਵਾਨ ਨੇ ਮਾਰਨੀ ਆ ਸਾਨੂੰ? ਤੂੰ ਇੱਕ ਵਾਰੀ ਜਾਣ ਦੇ, ਪੂਰਾ ਪਿੰਡ ਵੇਖੇਗਾ ਉੱਥੇ। 1 ਮਿੰਟ, ਤੁਹਾਨੂੰ ਵੱਜਦੀਆਂ ਨੂੰ। ਬਸ ਬੰਦ ਕਰ। छोड़ियो शमुद्दा फोन। अस्सलाम वालेकुम चौधरी साहब। ਓ ਵਾਲੇਕਮ ਸਲਾਮ। ਓਏ ਇਮਲੀ, हुक्म करो। ਓਏ ਹੁਕਮ ਨਹੀਂ ਓਏ। ਉਹ ਤੇਰੀਆਂ ਸ਼ਿਕਾਇਤਾਂ ਤੇ ਪਹਿਲਾਂ ਵੀ ਬੜੀਆਂ ਆਈਆਂ ਤੇ ਤੂੰ ਦੂਜੇ ਪਿੰਡਾਂ 'ਚ ਜ਼ਿਆਦਤੀ ਕਰਦਾ ਆਪਣੇ ਪਿੰਡ ਨੂੰ ਵੀ ਹੱਥ ਲਾ ਲਿਆ। ਹੁਣ ਓਏ ਆਪਣੇ ਪਿੰਡ ਦਾ ਉਹ ਜਿਹੜਾ ਡਾਊਨ ਆ, ਉਹਦੇ ਕੋਲੋਂ ਤੂੰ ਜ਼ਮੀਨ ਲੈ ਲਈ ਆ ਤੇ ਉਹਨੂੰ ਪੈਸੇ ਨਹੀਂ ਦਿੱਤੇ। ਉਹ ਚੌਧਰੀ ਸਾਹਿਬ ਉਹ ਬਕਵਾਸ ਕਰਨ ਡਿਆ ਵਾ। ਓਏ ਤੂੰ ਬਕਵਾਸ ਕਰਦਾ ਏ। ਉਹ ਤੇ ਗਰੀਬ ਮੇਰੇ ਕੋਲ ਆ ਕੇ ਰੋਂਦਾ ਪਿਆ ਵਾ। ਓਏ ਕਚਹਿਰੀਆਂ 'ਚ ਉਹਦੇ ਕੋਲੋਂ ਅੰਗੂਠੇ ਲਵਾ ਕੇ ਤੇ 8 ਲੱਖ ਦੀ ਉਹਦੇ ਕੋਲੋਂ ਜ਼ਮੀਨ ਲੈ ਕੇ ਤੇ ਉਹਨੂੰ ਪੈਸਿਆਂ ਵਾਸਤੇ ਤੰਗ ਕਰ ਰਿਹਾ ਏ। ਚੌਧਰੀ ਸਾਹਿਬ ਮੈਂ 8 ਦਿਨ ਦਾ ਵਾਅਦਾ ਕੀਤਾ ਸੀ, 8 ਦਿਨ ਹੋਰ ਦੇ ਦਿਓ, ਮੈਂ ਦੇ ਦਿੰਦਾ ਪੈਸੇ। ਓ ਨਹੀਂ ਓਏ, ਕੋਈ 8 ਦਿਨ ਨਹੀਂ। 8 ਦਿਨ ਤੇ ਇੱਕ ਪਾਸੇ ਹੋ ਗਏ, 1 ਮਹੀਨਾ 8 ਦਿਨ ਹੋ ਗਏ ਆ। ਤੂੰ ਉਹਦੇ ਗੇੜੇ ਮਰਵਾਏ ਗਰੀਬ ਦੇ ਤੇ ਅੱਜ ਤੂੰ ਉਹਦੇ ਤੇ ਹੱਥ ਵੀ ਚੁੱਕਿਆ ਵਾ। ਤੇ ਮੇਰੀ ਸੁਣ ਗੱਲ ਓਏ, ਕੋਈ ਥੋੜੀ ਦੇਰ ਦਾ ਮੌਕਾ ਨਹੀਂ ਤੈਨੂੰ ਮੈਂ ਦੇਣਾ। ਤੇਰੇ ਕੋਲ ਮੈਂ ਆ ਰਿਹਾ 8 ਲੱਖ ਨਹੀਂ, 10 ਲੱਖ ਰੁਪਈਆ ਤਿਆਰ ਰੱਖੀ। ਲੈ ਡਾਊਨ ਭਾਈ, ਉਹ ਤੂੰ ਫਿਕਰ ਹੀ ਨਾ ਕਰ, ਇਹ ਪੈਸੇ ਦੇਗਾ ਤੇਰੇ। ਆ ਮੇਰੇ ਨਾਲ ਜ਼ਰਾ। ਉਹ ਇਮਲੀ ਕਿਹੜੀ ਗੱਡੀ ਨੂੰ ਹੱਥ ਦੇ ਬੈਠਾ ਵਾ। ਉਹ ਗੰਜੇ ਨੂੰ ਮੈਂ 5 ਲੱਖ ਚ ਮਨਾ ਲੈਣਾ ਸੀ। ਉਹ ਹੈ ਬੋਣਾ ਜਿਹਾ ਵਾ,
ਪਰ ਉਹਦੀ ਅਕਲ ਕਿੰਨੀ ਕੰਮ ਕੀਤੀ ਆ, ਸਿੱਧਾ ਹੀ ਚੌਧਰੀ ਹਸ਼ਮਤ ਤੋਂ ਚਲਾ ਗਿਆ। ਉੱਤੋਂ ਚੌਧਰੀ ਹਸ਼ਮਤ ਇਦਾਂ ਦਾ ਬੰਦਾ ਵਾ, ਜੇ ਉਹਨੇ 10 ਕਿਹਾ ਵਾ ਤਾਂ ਉਹਨੇ 10 ਹੀ ਲੈਣਾ ਵਾ। ਚੱਲ ਇਮਲੀ, ਉਹਦੇ ਆਉਣ ਤੋਂ ਪਹਿਲਾਂ ਕੋਈ ਪੈਸੇ ਦਾ ਬੰਦੋਬਸਤ ਕਰ। ਚੌਧਰੀ ਹਸ਼ਮਤ ਜਿਹੜੀ ਗੱਲ ਕਹਿ ਦਿੰਦਾ ਵਾ ਉਸ ਪਿੰਡ 'ਚ ਹੋ ਕੇ ਰਹਿੰਦੀ ਆ। ਜੇ ਉਹਨੇ 10 ਕਿਹਾ ਵਾ ਤੈਨੂੰ 10 ਹੀ ਦੇਣਾ ਪੈਣਾ ਹੁਣ। ਓਏ ਰੋਵੇਂ ਇਮਲੀ ਕਾਲੀਆ ਬਣਨ ਨੂੰ, ਤੈਨੂੰ ਮੈਂ ਕਿਹਾ ਸੀ ਨਾ 10 ਲੱਖ ਰੁਪਈਆ ਤਿਆਰ ਰੱਖੀ, ਤੇ ਤੂੰ ਆਪਣੇ ਪਰਲੇ ਡੇਰੇ ਤੇ ਕਿਉਂ ਨਹੀਂ ਮਿਲਿਆ ਮੈਨੂੰ? ਓਏ ਉੱਠ, ਜ਼ਮੀਨ ਤੇ ਫਰੌਨ ਬਣ ਕੇ ਫਿਰਨ ਵਾਲਿਆ। ਜਦੋਂ ਕਿਸੇ ਗਰੀਬ ਤੇ ਜ਼ੁਲਮ ਕਰੀਏ ਤੇ ਰੱਬ ਉਹਦਾ ਆਪਾ ਆਪ ਹੀ ਕਰ ਲੈਂਦਾ ਏ। ਉਹਦੇ ਜ਼ਾਲਮ ਦੇ ਸਿਰ ਤੇ ਕੋਈ ਅੱਛੇ ਇਨਸਾਨ ਨੂੰ ਆਪ ਹੀ ਭੇਜ ਦਿੰਦਾ ਏ। ਤੇ ਚੌਧਰੀ ਹਸ਼ਮਤ ਦੇ ਹੁੰਦਿਆਂ ਉਹ ਪਿੰਡ ਦੇ ਵਿੱਚ ਕਿਸੇ ਨਾਲ ਜ਼ਿਆਦਤੀ ਨਹੀਂ ਹੋ ਸਕਦੀ। ਇਸ ਬੰਦੇ ਦੀ ਜ਼ਮੀਨ ਦੇ ਪੈਸੇ ਤੇ 2 ਲੱਖ ਰੁਪਈਆ ਜਿਹੜਾ ਤੈਨੂੰ ਮੈਂ ਹੁਕਮ ਕੀਤਾ ਏ, 10 ਲੱਖ ਕੱਢ ਕੇ ਮੇਰੀ ਤਲੀ ਤੇ ਰੱਖ ਦੇ, ਤੇ 10 ਲੱਖ ਰੁਪਈਆ ਨਾ ਦਿੱਤਾ ਤੇ ਮੈਂ ਤੇਰੀ ਛਾਤੀ ਗੋਲੀਆਂ ਨਾਲ ਛਲਣੀ ਕਰ ਦੇਣੀ ਆ। ਓਏ ਉਹ ਚੌਧਰੀ ਸਾਹਿਬ ਕੀ ਹੋ ਗਿਆ? ਕਾਹਤੋਂ ਇੰਨੇ ਗਰਮ ਤੱਤੇ ਆ ਗਏ ਹੋ ਤੁਸੀਂ? ਸਾਨੂੰ ਪਤਾ ਇਸ ਪਿੰਡ 'ਚ ਤੁਹਾਡਾ ਨਾਮ ਆ ਚੌਧਰੀ ਹਸ਼ਮਤ। ਮੈਂ ਤਾਂ ਚੌਧਰੀ ਸਾਹਿਬ ਇੱਥੋਂ ਪੈਸੇ ਹੀ ਕੱਢਣ ਆਇਆ ਸੀ। ਆਹ ਦੇਖੋ ਮੈਂ ਪੈਸੇ ਕੱਢ ਲਿਆ ਸੀ, ਉਨੀ ਦੇਰ ਦੇ ਵਿੱਚ ਤੁਸੀਂ ਆ ਮੈਨੂੰ ਕੁੱਟ ਕਟਾਪਾ ਸ਼ੁਰੂ ਕਰ ਦਿੱਤਾ ਵਾ। ਓਏ ਹੱਕ ਹਲਾਲ ਦੀ ਕਮਾਈ ਹੁੰਦੀ ਤੇ ਤੂੰ ਸੀਨੇ ਤੇ ਲੈ ਕੇ ਫਿਰਦਾ। ਓਏ ਹਰਾਮ ਦੀ ਕਮਾਈ ਏਦਾਂ ਦੀ ਲੁਕੋ ਕੇ ਰੱਖਣੀ ਪੈਂਦੀ ਏ। ਉਹ ਤੇਰੀ ਜੁਰਤ ਕਿੱਦਾਂ ਪਈ ਮਾੜੇ ਬੰਦੇ ਨਾਲ ਜ਼ਿਆਦਤੀ ਕਰਨ ਦੀ ਏ? ਉਹ ਚੌਧਰੀ ਸਾਹਿਬ ਮਾਫ ਕਰ ਦਿਓ। ਆ ਦੇਖੋ ਮੈਂ 2 ਲੱਖ ਰੁਪਈਆ ਤੁਹਾਡੇ ਵਾਲਾ ਵੀ ਤੇ 8 ਲੱਖ ਆ ਪਠਾਣ ਦੇ ਥਰਮੋਸ ਦਾ ਵੀ ਵਿੱਚ ਪਾਤਾ ਚੌਧਰੀ ਸਾਹਿਬ। ਓਏ ਫੜੋ ਡਾਊਨ ਆਪਣੇ ਪੈਸੇ। ਲਓ ਜੀ, ਮਿਸਤਰੀ ਦੀ ਇੱਟ ਹੁੰਦੀ, ਫੜੋ। ਓਏ ਬੱਕ ਨਹੀਂ ਓਏ, ਉਹ ਗੱਲ ਸੁਣੋ ਡਾਊਨ, ਤੂੰ ਵੀ ਅੱਗੇ ਤੋਂ ਸੋਚ ਸਮਝ ਕੇ ਕਿਸੇ ਦੇ ਨਾਲ ਕਾਰੋਬਾਰ ਕਰੀ। ਓਏ ਇਹੋ ਜਿਹੇ ਗੇੜੇਬਾਜ਼ ਨੂੰ ਜ਼ਮੀਨ ਦੇ ਕੇ ਤੂੰ ਪੈਸੇ ਮਰਵਾ ਲੈਣੇ ਸੀ, ਔਰ ਰੱਬ ਦਾ ਸ਼ੁਕਰ ਅਦਾ ਕਰਕੇ ਪਿੰਡ ਦੇ ਵਿੱਚ ਮੈਂ ਹੈਗਾ ਸੀ, ਨਹੀਂ ਤੇ ਇਸ ਜ਼ਾਲਮ ਨੇ ਤੇਰਾ ਇੱਕ ਆਨਾ ਨਹੀਂ ਸੀ ਦੇਣਾ। ਓਏ ਗੱਲ ਸੁਣੋ, ਤੂੰ ਵੀ ਅੱਗੇ ਤੋਂ ਪਿੰਡ ਦੇ ਵਿੱਚ ਕਿਸੇ ਨੇ ਵੀ ਜ਼ਿਆਦਤੀ ਕਰਨ ਲੱਗਾ ਇਹ ਸੋਚ ਲਈ ਕਿ ਚੌਧਰੀ ਬੁਰੇ ਵੇਲੇ ਤੋਂ ਵੀ ਪਹਿਲਾਂ ਤੇਰੇ ਸਿਰ ਤੇ ਪਹੁੰਚੇਗਾ। ਚੌਧਰੀ ਸਾਹਿਬ ਮੈਨੂੰ ਮਾਫ ਕਰ ਦਿਓ। ਆ ਡਾਊਨ ਮੇਰੇ ਨਾਲ। ਚੱਲ ਜਾ, ਮੇਰੇ ਜੁੱਤੀ ਵਾਲਾ ਡੱਬਾ ਹੁੰਦਾ ਲੈ ਕੇ ਬਹਿ ਗਿਆ ਮੈਨੂੰ ਨੈਸ਼ ਜਿਹਾ। ਚੌਧਰੀ ਸਾਹਿਬ ਮਿਹਰਬਾਨੀ ਤੁਹਾਡੀ, ਤੁਸੀਂ ਮੇਰੇ ਪੈਸੇ ਜਿਹੜੇ ਆ ਮੈਨੂੰ ਦਵਾਤੇ ਆ। ਤੇ ਆਹ 10 ਲੱਖ ਆ, 2 ਲੱਖ ਤੁਸੀਂ ਆਪਣਾ ਕੱਢ ਲਓ ਤੇ 8 ਲੱਖ ਮੇਰਾ ਮੈਨੂੰ ਦੇ ਦਿਓ। ਓਏ ਡਾਊਨ, ਓਏ ਉਹ ਵੀ 2 ਲੱਖ ਮੈਂ ਨਹੀਂ ਲਿਆ ਆਪਣਾ। ਉਹ ਤੈਨੂੰ ਤੇ ਪਤਾ ਹੈ ਅਸੀਂ ਜ਼ਰੂਰਤਮੰਦ ਨੂੰ ਪਹਿਲੋਂ ਤੇ ਆਪਣਾ ਕੰਮ ਬਾਅਦ ਚ ਕਰੀਦਾ ਹੈ। ਮਿੱਠੇ ਨੂੰ ਲੱਤਾਂ ਦਾ ਫਾਲਜ ਹੋ ਗਿਆ ਤੇ ਉਹ ਸਾਡਾ ਕੰਮ ਹੀ ਨਹੀਂ। ਸਾਡੇ ਪਿੰਡ ਦਾ ਬਹੁਤ ਅੱਛਾ ਇਨਸਾਨ ਵੀ ਸੀ ਤੇ ਅੱਜ ਸਾਨੂੰ ਨਹੀਂ। ਉਹਨੂੰ ਪੈਸੇ ਦੀ ਬੜੀ ਜ਼ਰੂਰਤ ਆ। ਉਹਨੇ ਆਪਣੀ ਭੈਣ ਦੀ ਸ਼ਾਦੀ ਕਰਨੀ ਆ ਤੇ ਅਸੀਂ ਉਹਨੂੰ ਵਾਅਦਾ ਦੇ ਚੁੱਕੇ ਹਾਂ ਕਿ ਭੈਣ ਦੀ ਸ਼ਾਦੀ ਦੇ ਵਿੱਚ ਤੂੰ ਬਿਲਕੁਲ ਕੋਈ ਫਿਕਰ ਨਹੀਂ ਕਰਨਾ। ਇਹ ਸਾਰਾ ਫਰਜ਼ ਹੁਣ ਸਾਡਾ ਵਾ ਤੇ ਇਹ 2 ਲੱਖ ਲੈ ਜਾ ਤੇ ਜਾ ਕੇ ਮਿੱਠੇ ਨੂੰ ਦੇ ਆ, ਕਿਉਂਕਿ ਉਹਦੀ ਭੈਣ ਦੀ ਸ਼ਾਦੀ ਏ। ਸਾਡਾ ਇਹਦੇ 'ਚ ਕੋਈ ਪੈਸਾ ਨਹੀਂ ਜਵਾਨਾ। ਚੌਧਰੀ ਸਾਹਿਬ ਤੁਹਾਡੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ ਛੱਡੀਆਂ। ਇਹ 8 ਲੱਖ ਮੇਰਾ ਡੁੱਬਿਆ ਤਾਂ ਹੈਗਾ ਹੀ ਸੀਗਾ, ਤੇ ਲੇਕਿਨ ਹੁਣ ਇਹ 2 ਲੱਖ ਨਹੀਂ, ਇਹਦੇ ਵਿੱਚੋਂ ਆਪਣੇ 8 ਲੱਖ ਦੇ ਵਿੱਚੋਂ 2 ਲੱਖ ਪਾ ਕੇ 4 ਲੱਖ ਰੁਪਈਆ ਮੈਂ ਉਹਨੂੰ ਦੇ ਕੇ ਆਵਾਂਗਾ। ਉਹ ਆਪਣੀ ਭੈਣ ਦੀ ਸ਼ਾਦੀ ਧੂਮ ਧਾਮ ਨਾ ਕਰੇ। ਆ ਜੀਓ ਡਾਊਨ, ਓਏ ਤੂੰ ਇਹ ਨੇਕੀ ਕਰਨੀ ਸੀ। ਇਸੇ ਕਰਕੇ ਹੀ ਅੱਲਾਹ ਪਾਕ ਨੇ ਸਾਡੇ ਦਿਲ 'ਚ ਤੇਰੇ ਵਾਸਤੇ ਰਹਿਮ ਪੈਦਾ ਕੀਤਾ ਤੇ ਅਸੀਂ ਤੈਨੂੰ ਪੈਸੇ ਲੈ ਦਿੱਤੇ ਨੇ। ਜਾ ਕੇ 4 ਲੱਖ ਰੁਪਈਆ ਉਹਨੂੰ ਦੇ ਤੇ ਅੱਗੇ ਤੋਂ ਸੋਚ ਸਮਝ ਕੇ ਸੌਦੇ ਕਰੀ ਜ਼ਮੀਨਾਂ ਦੇ। ਠੀਕ ਆ ਓਏ ਲੋਕ ਬੜੇ ਜ਼ਾਲਮ ਹੁੰਦੇ ਨਹੀਂ। ਠੀਕ ਆ ਚੌਧਰੀ ਸਾਹਿਬ। ਜਾ ਮੇਰਾ ਭਾਈਆ। ਉਹ ਕਿਸੇ ਤੇ ਵੀ ਜ਼ੁਲਮ ਕਰਨ ਲੱਗੇ ਇਹ ਲਾਜ਼ਮੀ ਸੋਚਿਆ ਕਰੋ ਕਿ ਉਹ ਇਨਸਾਨ ਤੁਹਾਡੇ ਤੇ ਕਿੰਨਾ ਕੁ ਅਤਬਾਰ ਕਰਦਾ ਹੈ। ਅਤਬਾਰ ਕਰਨ ਵਾਲੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ, ਕਿਉਂਕਿ ਦਿਲਾਂ ਦੇ ਵਿੱਚ ਰੱਬ ਵਸਦਾ ਹੈ। ਤੇ ਸੋਹਣੇ ਨੂੰ ਜਿੰਨੇ ਨਾਰਾਜ਼ ਕੀਤਾ ਹੈ ਤੇ ਜਾਂ ਸੋਹਣੇ ਦੇ ਇਨਸਾਨ ਨੂੰ ਜਿੰਨੇ ਨਾਰਾਜ਼ ਕੀਤਾ ਹੈ ਉਹਦਾ ਹਾਲ ਇਮਲੀ ਵਰਗਾ ਹੀ ਹੋਇਆ ਹੈ। ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।